ਪੁਰਾਣੇ ਨਜ਼ਲੇ ਵਾਸਤੇ ਪੁੱਛਦੇ ਸੀਗੇ। ਨਜ਼ਲਾ ਪੁਰਾਣਾ ਉਹ ਸ਼ਤਾਵਰ ਲੈਣਾ ਹੈਗਾ 10 ਗ੍ਰਾਮ, ਸੌਂਫ ਲੈਣੀ ਹੈਗੀ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 30 ਗ੍ਰਾਮ। ਇਹਨਾਂ ਨੂੰ ਪੀਸ ਕੇ ਤੇ ਥੋੜਾ ਜਿਹਾ ਸ਼ਹਿਦ ਸ਼ੂਦ ਪਾ ਕੇ ਉਹਨੇ ਗੋਲੀਆਂ ਜਿਹੀਆਂ ਵੱਟ ਲੈਣੀਆਂ, ਛੋਲਿਆਂ ਦੀ ਗੋਲੀਆਂ ਹੁੰਦੀਆਂ। ਇਹ 2 ਗੋਲੀਆਂ ਤੁਸੀਂ ਆਪਣੇ ਬਨਕਸ਼ਾਂ ਮਿਲ ਜਾਂਦੀਆਂ ਜੀ ਆਮ ਸਟੋਰਾਂ 'ਚ, ਜਾਂ ਨਹੀਂ ਤਾਂ ਦਸ਼ਾਂਦੇ ਹੀ ਲੈ ਲਓ, ਭਾਵੇਂ ਬਨਕਸ਼ਾਂ ਲੈ ਲਓ। ਜੇ ਦਸ਼ਾਂਦੇ ਦੇ ਵੱਡੇ ਡੱਬੇ ਜਿਹੇ ਮਿਲ ਜਾਂਦੇ, ਉਹਨਾਂ ਦੀ ਚਾਹ ਜੀ ਬਣਾ ਕੇ ਇਹ 2 ਗੋਲੀਆਂ ਤੁਸੀਂ ਉਹਦੇ ਨਾਲ ਲੈ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਦੇਣੇ ਹੈਗੇ ਪੁਰਾਣੇ ਨਜ਼ਲੇ ਵਾਸਤੇ 20 ਬਦਾਮ ਲੈਣੇ ਹੈਗੇ 20 ਗ੍ਰਾਮ, ਚਾਰੇ ਮਗਜ਼ ਲੈਣੇ 2-3 ਚਮਚੇ ਚਾਰੇ ਮਗਜ਼ਾਂ ਦੇ, 20 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ ਤੇ ਇਹਨਾਂ ਨੂੰ ਤੁਸੀਂ ਭਿਓ ਕੇ ਰੱਖ ਦੇਣਾ ਹੈਗਾ। ਇਹਨਾਂ ਬਦਾਮਾਂ ਦੇ ਛਿਲਕ ਲਾ ਲੈਣੇ ਹੈਗੇ ਤੁਸੀਂ। ਫਿਰ ਇੱਕ ਪਤੀਲੇ ਇਹਨਾਂ ਫਿਰ ਤੁਸੀਂ ਗ੍ਰਾਇੰਡ ਕਰ ਦੇਣਾ ਹੈਗਾ ਸਾਰੀਆਂ ਚੀਜ਼ਾਂ ਛਿਲਕ ਲਾ ਕੇ। ਇਹਦੇ ਫਿਰ ਤੁਸੀਂ ਪਤੀਲਾ ਲੈ ਕੇ ਉਹਦੇ ਵਿੱਚ ਅੱਧੀ ਕੁ ਕੜਛੀ ਦੇਸੀ ਘੀ ਪਾ ਦੇਣੀ ਹੈਗੀ, 1 ਕੜਛੀ ਤੁਸੀਂ ਬੇਸਣ ਦੀ ਪਾ ਦੇਣੀ ਹੈਗੀ, ਜਾਂ ਉਹਨੇ ਜਿਸ ਤਰ੍ਹਾਂ ਭੁੰਨਦੇ ਹੁੰਦੇ ਉਹਦੇ ਅੰਦਾਜ਼ੇ ਨਾਲ ਤੁਸੀਂ ਘੀ ਪਾ ਲਿਓ। ਮਿੱਠੀ ਅੱਗ 'ਤੇ ਤੁਸੀਂ ਭੁੰਨਣਾ ਹੈਗਾ ਇਹ। ਫਿਰ ਤੁਸੀਂ ਅਜਿਹੀ ਚਟਨੀ ਬਣਾਈ ਵੀ ਹੈ, ਇਹ ਉਹਦੇ ਵਿੱਚੋਂ ਪਾ ਦੇਣੀ ਅਤੇ 500 ਗ੍ਰਾਮ ਅੱਧਾ ਕੁ ਲੀਟਰ ਵਿੱਚੋਂ ਉਹਨੇ ਦੁੱਧ ਪਾ ਦੇਣਾ ਹੈਗਾ ਅਤੇ ਖੰਡ ਉਹਨੇ ਤੁਸੀਂ ਆਪਣੇ ਅੰਦਾਜ਼ੇ ਨਾਲ ਬਣਾ ਸਕਦੇ ਹੈਗੇ। ਇਸ ਤਰ੍ਹਾਂ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਇੱਕ ਦਿਹਾੜੀ ਮੈਂ 1 ਵਾਰੀ ਪੀ ਲਈ ਭਾਵੇਂ, ਜਾਂ ਜਿਸ ਤਰ੍ਹਾਂ ਤੁਸੀਂ ਇੰਨੀ ਬਣਾ ਕੇ ਤੁਸੀਂ 2 ਦਿਨ ਵੀ ਪੀ ਸਕਦੇ ਐ। ਤੁਸੀਂ 2-3 ਹਫ਼ਤੇ ਲਗਾਤਾਰ ਕਰੋ, ਇਹਦੇ ਨਾਲ ਸਾਰੀ ਹਟ ਜੂਗੀ ਜੀ ਆਪਣੇ ਪੁਰਾਣਾ ਨਜ਼ਲੇ ਜਿਹੜੀ ਤਕਲੀਫ ਹੈਗੀ। ਪੁਰਾਣੇ ਨਜ਼ਲੇ ਵਾਸਤੇ ਪੁੱਛਦੇ ਸੀਗੇ। ਨਜ਼ਲਾ ਪੁਰਾਣਾ ਉਹ ਸ਼ਤਾਵਰ ਲੈਣਾ ਹੈਗਾ 10 ਗ੍ਰਾਮ, ਸੌਂਫ ਲੈਣੀ ਹੈਗੀ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 30 ਗ੍ਰਾਮ। ਇਹਨਾਂ ਨੂੰ ਪੀਸ ਕੇ ਤੇ ਥੋੜਾ ਜਿਹਾ ਸ਼ਹਿਦ ਸ਼ੂਦ ਪਾ ਕੇ ਉਹਨੇ ਗੋਲੀਆਂ ਜਿਹੀਆਂ ਵੱਟ ਲੈਣੀਆਂ, ਛੋਲਿਆਂ ਦੀ ਗੋਲੀਆਂ ਹੁੰਦੀਆਂ। ਇਹ 2 ਗੋਲੀਆਂ ਤੁਸੀਂ ਆਪਣੇ ਬਨਕਸ਼ਾਂ ਮਿਲ ਜਾਂਦੀਆਂ ਜੀ ਆਮ ਸਟੋਰਾਂ 'ਚ, ਜਾਂ ਨਹੀਂ ਤਾਂ ਦਸ਼ਾਂਦੇ ਹੀ ਲੈ ਲਓ, ਭਾਵੇਂ ਬਨਕਸ਼ਾਂ ਲੈ ਲਓ। ਜੇ ਦਸ਼ਾਂਦੇ ਦੇ ਵੱਡੇ ਡੱਬੇ ਜਿਹੇ ਮਿਲ ਜਾਂਦੇ, ਉਹਨਾਂ ਦੀ ਚਾਹ ਜੀ ਬਣਾ ਕੇ ਇਹ 2 ਗੋਲੀਆਂ ਤੁਸੀਂ ਉਹਦੇ ਨਾਲ ਲੈ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਦੇਣੇ ਹੈਗੇ ਪੁਰਾਣੇ ਨਜ਼ਲੇ ਵਾਸਤੇ 20 ਬਦਾਮ ਲੈਣੇ ਹੈਗੇ 20 ਗ੍ਰਾਮ, ਚਾਰੇ ਮਗਜ਼ ਲੈਣੇ 2-3 ਚਮਚੇ ਚਾਰੇ ਮਗਜ਼ਾਂ ਦੇ, 20 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ ਅਤੇ ਇਹਨਾਂ ਨੂੰ ਤੁਸੀਂ ਭਿਓ ਕੇ ਰੱਖ ਦੇਣਾ ਹੈਗਾ। ਇਹਨਾਂ ਬਦਾਮਾਂ ਦੇ ਛਿਲਕ ਲਾ ਲੈਣੇ ਹੈਗੇ ਤੁਸੀਂ। ਫਿਰ ਇੱਕ ਪਤੀਲੇ ਇਹਨਾਂ ਫਿਰ ਤੁਸੀਂ ਗ੍ਰਾਇੰਡ ਕਰ ਦੇਣਾ ਹੈਗਾ ਸਾਰੀਆਂ ਚੀਜ਼ਾਂ ਛਿਲਕ ਲਾ ਕੇ। ਇਹਦੇ ਫਿਰ ਤੁਸੀਂ ਪਤੀਲਾ ਲੈ ਕੇ ਉਹਦੇ ਵਿੱਚ ਅੱਧੀ ਕੁ ਕੜਛੀ ਦੇਸੀ ਘੀ ਪਾ ਦੇਣੀ ਹੈਗੀ, 1 ਕੜਛੀ ਤੁਸੀਂ ਬੇਸਣ ਦੀ ਪਾ ਦੇਣੀ ਹੈਗੀ, ਜਾਂ ਉਹਨੇ ਜਿਸ ਤਰ੍ਹਾਂ ਭੁੰਨਦੇ ਹੁੰਦੇ ਉਹਦੇ ਅੰਦਾਜ਼ੇ ਨਾਲ ਤੁਸੀਂ ਘੀ ਪਾ ਲਿਓ। ਮਿੱਠੀ ਅੱਗ 'ਤੇ ਤੁਸੀਂ ਭੁੰਨਣਾ ਹੈਗਾ ਇਹ। ਫਿਰ ਤੁਸੀਂ ਅਜਿਹੀ ਚਟਨੀ ਬਣਾਈ ਵੀ ਹੈ, ਇਹ ਉਹਦੇ ਵਿੱਚੋਂ ਪਾ ਦੇਣੀ ਅਤੇ 500 ਗ੍ਰਾਮ ਅੱਧਾ ਕੁ ਲੀਟਰ ਵਿੱਚੋਂ ਉਹਨੇ ਦੁੱਧ ਪਾ ਦੇਣਾ ਹੈਗਾ ਅਤੇ ਖੰਡ ਉਹਨੇ ਤੁਸੀਂ ਆਪਣੇ ਅੰਦਾਜ਼ੇ ਨਾਲ ਬਣਾ ਸਕਦੇ ਹੈਗੇ। ਇਸ ਤਰ੍ਹਾਂ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਇੱਕ ਦਿਹਾੜੀ ਮੈਂ 1 ਵਾਰੀ ਪੀ ਲਈ ਭਾਵੇਂ, ਜਾਂ ਜਿਸ ਤਰ੍ਹਾਂ ਤੁਸੀਂ ਇੰਨੀ ਬਣਾ ਕੇ ਤੁਸੀਂ 2 ਦਿਨ ਵੀ ਪੀ ਸਕਦੇ ਐ। ਤੁਸੀਂ 2-3 ਹਫ਼ਤੇ ਲਗਾਤਾਰ ਕਰੋ, ਇਹਦੇ ਨਾਲ ਸਾਰੀ ਹਟ ਜੂਗੀ ਜੀ ਆਪਣੇ ਪੁਰਾਣਾ ਨਜ਼ਲੇ ਜਿਹੜੀ ਤਕਲੀਫ ਹੈਗੀ।